ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਪਿਛਲੇ ਦਿਨੀ ਹਰਿਆਣਾ ਸਰਕਾਰ ਨੇ ਹਰਿਆਣੇ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਬਿੱਲ ਹਰਿਆਣਾ ਵਿਧਾਨ ਸਭਾ ਵਿੱਚ ਲਿਆਂਦਾ ਸੀ। हरियाणा विधानसभा ने इस बिल ਨੂੰ ਮੈਜੋਰਟੀ ਵੋਟਸ ਨਾਲ ਪਾਸ ਕਰਕੇ ਪ੍ਰਵਾਨਗੀ ਲਈ ਗਵਰਨਰ ਹਰਿਆਣਾ ਨੂੰ ਭੇਜਿਆ, ਜਿਸ ਨੇ ਇਸ ਬਿੱਲ ਦੇ ਦਸਤਖਤ ਕਰਕੇ ਇਸ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਪੰਜਾਬ ਦੀ ਬਾਦਲ ਅਕਾਲੀ ਦਲ ਨੂੰ ਇਸ ਨਾਲ ਬਹੁਤ ਵੱਡਾ ਝਟਕਾ ਲੱਗਾ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੋਰ ਕਮੇਟੀ ਦੀ ਚੰਡੀਗੜ੍ਹ ਵਿੱਚ ਮੀਟਿੰਗ ਸੱਦੀ। ਇਸ ਮੀਟਿੰਗ ਵਿੱਚ ਬਾਦਲ ਨੇ ਜਜ਼ਬਾਤੀ ਅੰਦਾਜ਼ ਵਿੱਚ ਰੋ ਕੇ ਹਰਿਆਣਾ ਕਮੇਟੀ ਦੀ ਵਿਰੋਧਤਾ ਕੀਤੀ। 24 ਘੰਟੇ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਸੱਦਿਆ ਗਿਆ। ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਸੱਦੀ ਗਈ ਅਤੇ 5 ਜਥੇਦਾਰ ਅਕਾਲ ਤਖਤ ਤੇ ਇਕੱਠੇ ਹੋਏ। ਐਗਜ਼ੀਕਿਊਟਿਵ ਕਮੇਟੀ ਨੇ ਕਾਹਲੀ ਵਿੱਚ ਮਤਾ ਪਾਸ ਕੀਤਾ ਕਿ ਹਰਿਆਣਾ ਕਮੇਟੀ ਦੇ 2 ਹੈਡ-ਹਾਕ ਕਮੇਟੀ ਮੈਂਬਰ ਸਰਦਾਰ ਜਗਦੀਸ਼ ਸਿੰਘ ਝਿੰਡਾ ਤੇ ਦੀਦਾਰ ਸਿੰਘ ਨਲਵੀ ਅਤੇ ਹਰਿਆਣਾ ਸਰਕਾਰ ਵਿੱਚ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਪੰਥ ਵਿੱਚੋਂ ਖਾਰਜ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਜਨਰਲ ਹਾਸ ਨੇ ਇਹਨਾਂ ਤਿੰਨਾਂ ਨੂੰ ਪੰਥ ਚੋਂ ਖਾਰਿਜ ਕਰਨ ਦੇ ਮਤੇ ਤੇ ਮੋਹਰ ਲਗਾਈ ਅਤੇ ਇਹ ਮਤਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੌਂਪਿਆ। ਜਥੇਦਾਰ ਅਕਾਲ ਤਖਤ ਸਾਹਿਬ ਨੇ ਇੱਕ ਆਗਿਆਕਾਰ ਮੁਲਾਜ਼ਮ ਵਾਂਗ ਬਾਦਲ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਤਿੰਨਾਂ ਸਿੱਖਾਂ ਨੂੰ ਖਾਲਸਾ ਪੰਥ ਵਿੱਚੋਂ ਖਾਰਿਜ ਕਰਨ ਦਾ ਹੁਕਮ ਸੁਣਾਇਆ। ਇਸ ਫੈਸਲੇ ਦੀ ਪੰਥ ਨੂੰ ਪਿਆਰ ਕਰਨ ਵਾਲੇ ਹਰ ਸਿੱਖ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ, ਕਿਉਂਕਿ ਇਸ ਨਾਲ ਅਕਾਲ ਤਖਤ ਦੇ ਵਕਾਰ ਨੂੰ ਭਾਰੀ ਸੱਟ ਲੱਗੀ ਹੈ ਤੇ ਵਿਊਅਰਸ ਹੁਣ ਇਹ ਲੱਗਣ ਲੱਗ ਪਿਆ ਹੈ ਕਿ ਅਕਾਲ ਤਖਤ ਸਾਰੀ ਕੌਮ ਦਾ ਤਖਤ ਨਾ ਹੋ ਕੇ ਬਾਦਲ ਅਕਾਲੀ ਦਲ ਦਾ ਇੱਕ ਐਕਸਟੈਂਸ਼ਨ ਹੋਵੇ। ਹੁਣ ਬਾਦਲ ਨੇ ਅੱਗੋਂ ਡਰਾਮੇਬਾਜ਼ੀ ਕਰਦਿਆਂ 27 ਜੁਲਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇੱਕ ਪੰਥਕ ਇਕੱਠ ਸੱਦਿਆ ਹੈ, ਜਿਸ ਵਿੱਚ ਉਹ ਹਰਿਆਣਾ ਸਰਕਾਰ ਵਿਰੋਧ ਮੋਰਚਾ ਲਗਾਉਣ ਦਾ ਐਲਾਨ ਕਰ ਸਕਦਾ ਹੈ। ਦੂਸਰੇ ਪਾਸੇ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਤੇ ਵੀ ਇਸ ਐਕਟ ਨੂੰ ਖਤਮ ਕਰਨ ਦਾ ਦਬਾਅ ਬਣਾਇਆ ਹੋਇਆ ਹੈ। ਅੱਜ ਅਸੀਂ ਇਸ ਸਮੁੱਚੇ ਵਿਸ਼ੇ ਸੰਬੰਧੀ ਪ੍ਰਸਿੱਧ ਲਿਖਾਰੀ ਤੇ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਚੰਡੀਗੜ੍ਹ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਅੱਜ ਦੀਆਂ ਖਬਰਾਂ ਅਨੁਸਾਰ ਕੇਂਦਰ ਸਰਕਾਰ ਨੇ ਭਾਰਤੀ ਸੰਵਿਧਾਨ ਦੀ ਧਾਰਾ 355 ਦਾ ਸਹਾਰਾ ਲੈਂਦਿਆਂ ਹਰਿਆਣਾ ਸਰਕਾਰ ਨੂੰ ਕਿਹਾ ਹੈ ਕਿ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਉੱਪਰ ਮੁੜ ਵਿਚਾਰ ਕਰਨ। ਇਸ ਦਾ ਕੀ ਅਸਰ ਹੋਵੇਗਾ? ਦੇਖੋ, ਇਸ ਦਾ ਅਸਰ ਤਾਂ ਇਹ ਹੋਏਗਾ ਕਿ ਦਬਾਅ ਪਾਇਆ ਜਾ ਰਿਹਾ ਹਰਿਆਣਾ ਗਵਰਨਮੈਂਟ ਦੇ ਉੱਤੇ ਕਿ ਉਹ ਇਸ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਵਾਪਸ ਲੈ ਲਵੇ। ਪਰ ਜੋ ਮੇਰਾ ਅੰਦਾਜ਼ਾ ਹੈ, ਹਰਿਆਣਾ ਸਰਕਾਰ ਕਿਸੇ ਵੀ ਕੀਮਤ ਦੇ ਉੱਤੇ ਇਸ ਨੂੰ ਵਾਪਸ ਨਹੀਂ ਲਏਗੀ, ਕਿਉਂਕਿ ਉਹ ਇੱਕ ਵਾਰੀ ਉਹਨਾਂ ਦੇ ਵਕਾਰ ਦਾ ਸਵਾਲ ਆ। ਉਹਨਾਂ ਨੇ ਇੱਕ ਵਾਰੀ ਇਸ ਨੂੰ ਆਪਣੇ ਬਿੱਲ ਪਾਸ ਕਰ ਦਿੱਤਾ ਔਰ ਬਿੱਲ ਦੀ ਜਿਹੜੀ ਮਨਜ਼ੂਰੀ ਆ ਉਹ ਗਵਰਨਰ ਹਰਿਆਣਾ ਨੇ ਦੇ ਦਿੱਤੀ ਆ। ਤੋ ਇਸ ਦਾ ਬਹੁਤ ਸਾਰੀ ਸਪੋਰਟ ਹਰਿਆਣੇ ਵਿੱਚ ਔਰ ਈਵਨ ਪੰਜਾਬ ਦੇ ਵਿੱਚੋਂ ਵੀ ਇਸ ਦੇ ਹੱਕ ਵਿੱਚ ਬਹੁਤ ਜ਼ਿਆਦਾ ਸਪੋਰਟ ਸਿੱਖਾਂ ਦੀ ਹੋ ਰਹੀ ਹੈ। ਤੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੇਰੇ ਵਿਚਾਰ ਦੇ ਮੁਤਾਬਕ ਜੋ ਚੀਫ ਮਿਨਿਸਟਰ ਹਰਿਆਣਾ ਹੈ ਉਹ ਇਸ ਨੂੰ ਵਾਪਸ ਨਹੀਂ ਲਏਗਾ। ਔਰ ਮੈਨੂੰ ਇਹ ਪਤਾ ਲੱਗਿਆ ਕੱਲ ਕਿਸੇ ਭਰੋਸੇਯੋਗ ਵਸੀਲੇ ਤੋਂ ਕਿ ਹਰਿਆਣਾ ਚੀਫ ਮਿਨਿਸਟਰ ਨੇ ਜਿਹੜਾ ਅਕਾਲ ਤਖਤ ਦੇ ਜਥੇਦਾਰ ਨਾਲ ਸਿੱਧੇ ਤੌਰ ਦੇ ਉੱਤੇ ਆਪ ਗੱਲ ਕੀਤੀ ਆ ਔਰ ਉਸਨੇ ਇਹ ਗੱਲ ਕਹੀ ਆ, ਹਰਿਆਣਾ ਚੀਫ ਮਿਨਿਸਟਰ ਨੇ, ਵੀ ਮੈਂ ਅਕਾਲ ਤਖਤ ਦੇ ਅੱਗੇ ਪੇਸ਼ ਹੋਣ ਲਈ ਤਿਆਰ ਆ, ਬਸ਼ਰਤੇ ਕਿ ਜਿਹੜੇ 3 ਨਿਰਦੋਸ਼ ਸਿੱਖਾਂ ਨੂੰ ਤੁਸੀਂ ਕੱਢਿਆ ਹੈ ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਉਹਨਾਂ ਨੂੰ ਤੁਸੀਂ ਵਾਪਸ ਲਓ। ਮੈਂ ਆ ਕੇ ਜੋ ਤੁਸੀਂ ਮੈਨੂੰ ਸਵਾਲ ਕਰੋਗੇ ਮੈਂ ਉਸ ਤੇ ਜਵਾਬ ਦਊਂਗਾ। ਇਹ ਉਹਨਾਂ ਨੇ ਟੈਲੀਫੋਨ ਦੇ ਉੱਤੇ ਉਸਨੂੰ ਕਿਹਾ, ਅਕਾਲ ਤਖਤ ਦੇ ਜਥੇਦਾਰ ਨੂੰ, ਹਰਿਆਣਾ ਦੇ ਚੀਫ ਮਿਨਿਸਟਰ ਨੇ। ਚਾਹੇ ਉਹਨੇ ਕਿਹਾ ਵੀ ਮੈਂ ਹਿੰਦੂ ਹਾਂ, ਪਰ ਮੈਂ ਫਿਰ ਵੀ ਸਤਿਕਾਰ ਕਰਦਾ ਸਿੱਖਾਂ ਦੇ ਸੈਂਟੀਮੈਂਟਸ ਦਾ, ਮੈਂ ਤੁਹਾਨੂੰ ਜਵਾਬ ਦਊਂਗਾ ਵੀ ਕਿਉਂ ਪਾਸ ਕੀਤਾ। ਤੋ ਇਹ ਸਿਚੁਏਸ਼ਨ ਜਿਹੜੀ ਆ ਇਹ ਬੜੀ ਪੇਚੀਦਾ ਹੋ ਗਈ ਆ। ਔਰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਇਹ ਐਕਟ ਕਰਵਾਇਆ, ਜਿਸ ਢੰਗ ਨਾਲ ਕਰਾਇਆ, ਔਰ ਜਿਹੜਾ ਐਕਟ ਇਨ ਇਟ ਸੈਲਫ ਆ ਵੀ ਕਿਸ ਤਰੀਕੇ ਨਾਲ ਇੱਕ 24 ਘੰਟੇ ਦੇ ਘਟਨਾਕ੍ਰਮ ਦੇ ਵਿੱਚ ਹੀ ਆਪਣੀ PAC ਦੀ ਮੀਟਿੰਗ ਬੁਲਾ ਕੇ ਉਸ ਤੋਂ ਬਾਅਦ ਅੰਤਰਿਮ ਕਮੇਟੀ ਦੀ ਮੀਟਿੰਗ ਬੁਲਾਏਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਔਰ ਫਿਰ ਇਜਲਾਸ ਬੁਲਾ ਕੇ ਫਿਰ ਉਹਨਾਂ ਨੂੰ, ਜਿਸ ਤਰ੍ਹਾਂ ਤੁਸੀਂ ਦੱਸਿਆ, ਜਥੇਦਾਰਾਂ ਨੂੰ ਇਕੱਠਾ ਕਰਕੇ ਔਰ 3 ਜਿਹੜੇ ਸਿੱਖ ਆ ਉਹਨਾਂ ਨੂੰ ਪੰਥ ਦੇ ਵਿੱਚੋਂ ਬਗੈਰ ਉਹਨਾਂ ਨੂੰ ਸੰਮਨ ਕੀਤੇ, ਬਗੈਰ ਉਹਨਾਂ ਨੂੰ ਪੁੱਛ ਗਿੱਛ ਕੀਤੇ ਤੋਂ ਬਗੈਰ ਹੀ, ਉਹਨਾਂ ਨੂੰ ਮੌਕਾ ਦਿੱਤੇ ਤੋਂ ਬਗੈਰ ਹੀ ਵੀ ਤੁਸੀਂ ਕਿਉਂ ਕੀਤਾ, ਇਹ ਕੀ ਕੀਤਾ, ਉਸ ਤੋਂ ਬਗੈਰ
ਉਹਨਾਂ ਨੂੰ ਪੰਥ ਵਿੱਚੋਂ ਛੇਕਦਾ। ਇਹ ਐਕਟ ਦੇ ਉੱਤੇ ਇਸ ਕਿਸਮ ਦੇ ਜਿਹੜਾ ਐਕਟ ਕੀਤਾ ਅਕਾਲ ਤਖਤ ਦੇ ਜਥੇਦਾਰਾਂ ਔਰ ਦੂਸਰੇ ਜਥੇਦਾਰਾਂ ਨੇ, ਉਸ ਦਾ ਬਹੁਤ ਜ਼ਿਆਦਾ ਪੰਥ ਦੇ ਵਿੱਚ ਰੋਸ ਆ ਉਸ ਦੇ ਖਿਲਾਫ। ਜੀ ਬਿਲਕੁਲ, ਇਹ ਬਹੁਤ ਗਲਤ ਗੱਲ ਕੀਤੀ ਆ। ਔਰ ਮੈਂ ਇਹੀ ਲੇਖ ਲਿਖਿਆ ਕੱਲ ਦੇ ਸਪੋਕਸਮੈਨ ਦੇ ਵਿੱਚ ਤੇ ਪਹਿਰੇਦਾਰ ਤੇ ਹੋਰ ਅਖਬਾਰਾਂ ਦੇ ਵਿੱਚ ਛਪਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਆ ਧਾਰਮਿਕ ਤੇ ਸਿਆਸੀ ਜਿਹੜਾ ਸੁਸਾਈਡ ਕਮਿਟ ਕੀਤਾ ਹੈ। ਇਹ ਇਸ ਤਰ੍ਹਾਂ ਦਾ ਐਕਟ ਹੈ। ਉਸ ਦੇ ਵਿੱਚ ਮੈਂ ਸਾਰੀਆਂ ਡਿਟੇਲ ਦਿੱਤੀਆਂ ਕਿ ਕਿਸ ਤਰੀਕੇ ਦੇ ਨਾਲ ਜਦੋਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਸ ਕਿਸਮ ਦੀਆਂ ਘਟਨਾਕ੍ਰਮ ਹੁੰਦੇ ਰਹੇ। ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਿਸਾਲ ਦਿੱਤੀ ਆ ਕਿ ਉਹਨਾਂ ਨੇ 3 ਸ਼ਕਤੀਆਂ ਦੇ ਖਿਲਾਫ ਲੜਾਈ ਲੜੀ। ਇੱਕ ਸ਼ਕਤੀ ਸੀ ਹਿੰਦੂ ਪਹਾੜੀ ਰਾਜਿਆਂ ਦੀ, ਦੂਸਰੀ ਸੀ ਮੁਗਲ ਸਲਤਨਤ ਦੀ, ਤੀਸਰਾ ਦੁਸ਼ਮਣ ਸੀ ਸਿੱਖਾਂ ਦਾ ਉਸ ਵੇਲੇ ਜਿਹੜਾ ਕਿ ਮਸੰਦ ਸਿਸਟਮ ਸੀ। ਔਰ ਮਸੰਦ ਸਿਸਟਮ ਨੂੰ ਗੁਰੂ ਮਹਾਰਾਜ ਨੇ ਪਹਿਲ ਦਿੱਤੀ ਕਿ ਸਭ ਤੋਂ ਘਾਤਕ ਜਿਹੜਾ ਦੁਸ਼ਮਣ ਆ ਉਸ ਵੇਲੇ ਸਿੱਖੀ ਦਾ ਉਹ ਹੈ ਸੀ ਮਸੰਦ ਸਿਸਟਮ। ਤਾਂ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਮਸੰਦਾਂ ਨੂੰ ਖਤਮ ਕੀਤਾ। ਫਿਰ ਉਹਨਾਂ ਨੇ ਆਪਣੀਆਂ ਲੜਾਈਆਂ ਜਿਹੜੀਆਂ ਸੀ ਉਹ ਪਹਾੜੀ ਰਾਜਿਆਂ ਨਾਲ ਤੇ ਮੁਗਲ ਸਲਤਨਤ ਨਾਲ ਲੜੀਆਂ। ਸੋ ਇਸ ਕਰਕੇ ਅੱਜ ਵੀ ਸਥਿਤੀ ਜਿਹੜੀ ਉਸੇ ਕਿਸਮ ਦੀ ਆ, ਇਹ ਮਸੰਦ ਹੈਗੇ। ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅਖੀਰ ਤੱਕ ਉਸ ਦੇ ਥਾਪੇ ਹੋਏ ਮਸੰਦ ਹੈਗੇ। ਇਹਨਾਂ ਮਸੰਦ ਜਿਹੜੇ ਆ ਉਹ ਸਾਡੇ ਵਿੱਚ ਬੈਠੇ ਆ ਔਰ ਮਸੰਦਾਂ ਨੂੰ ਖਤਮ ਕਰਨਾ ਸਿੱਖਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਬਾਹਰਲੇ ਦੁਸ਼ਮਣ ਤਾਂ ਨਜ਼ਰ ਆ ਰਹੇ ਆ, ਲੇਕਿਨ ਅੰਦਰ ਬੈਠਾ ਦੁਸ਼ਮਣ ਆ ਜਿਹੜਾ ਇਹ ਸਭ ਤੋਂ ਘਾਤਕ ਆ, ਜਿਸ ਤਰ੍ਹਾਂ ਮਸੰਦ ਸੀ। ਔਰ ਇਸੇ ਕਿਸਮ ਦੀ ਲੜਾਈ ਤੁਸੀਂ ਦੇਖੋ ਅੰਗਰੇਜ਼ਾਂ ਦੇ ਜਿਹੜੇ ਥਾਪੇ ਹੋਏ ਮਹੰਤ ਤੇ ਪੁਜਾਰੀ ਸੀ ਉਹ ਵੀ ਇਸੇ ਤਰ੍ਹਾਂ ਅੰਦਰ ਬੈਠੇ ਸੀ, ਸਿੱਖਾਂ ਦੇ ਅੰਦਰ ਬੈਠ ਕੇ ਸਿੱਖੀ ਨੂੰ ਖਤਮ ਕਰ ਰਹੇ ਸੀ। ਔਰ ਉਹ ਵੀ ਲੜਾਈ ਬੜੀ ਘਾਤਕ ਸੀ। 300-400 ਸਿੱਖ ਸ਼ਹੀਦ ਹੋਏ ਜਿਸ ਵਕਤ ਉਹਨਾਂ ਦੇ ਕੰਟਰੋਲ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ ਗਿਆ। ਇਸ ਵੇਲੇ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਆਪਣੇ ਹੱਥ ਠੋਕਿਆਂ ਦੇ ਰਾਹੀਂ ਇਹ ਸਿੱਖਾਂ ਦੇ ਵਿੱਚ ਇੱਕ ਜੰਗ ਕ੍ਰੀਏਟ ਕਰਨੀ ਚਾਹੁੰਦਾ। ਉਸਨੇ ਗੁੰਡੇ ਉੱਥੇ ਗੁਰਦੁਆਰਿਆਂ ਦੇ ਵਿੱਚ ਬਿਠਾ ਦਿੱਤੇ ਹਰਿਆਣੇ ਦੇ ਵਿੱਚ ਹਥਿਆਰਬੰਦ, ਔਰ ਉਹਨਾਂ ਤੋਂ ਮਤਲਬ ਕੋਈ ਨਾ ਕੋਈ ਉਹ ਕਤਲੋਗਾਰਤ ਕਰਾਉਣੀ ਚਾਹੁੰਦਾ ਤਾਂ ਕਿ ਉਹ ਹਰਿਆਣਾ ਸਰਕਾਰ ਦੇ ਉੱਤੇ ਕੋਈ ਨਾ ਕੋਈ ਬਲੇਮ ਲਾ ਸਕੇ। तो एक किस्म दी बड़ी घातक पॉलिसी प्रकाश सिंह बादल अडॉप्ट कर रहा, लेकिन बड़ी खुशी की गल यह है कि इस वेले सारा जिहड़ा सिख जगत आ, चाहे देश दे विच बैठा चाहे प्रदेशों दे विच बैठे है, वो प्रकाश सिंह बादल की इस चाल नूं चंगी तरह समझ चुके जी। बिल्कुल जी हाँ जी। तो इस किस्म की सिचुएशन है जिसदा सारे सिख जगत नूं बड़ा फिक्र आ, बड़ा उन्हां नूं रोष भी आ जी किस तरीके दे नाल अकाल तख्त नूं वो इस्तेमाल कर रहा। लेकिन बड़ी खुशकिस्मती की गल है कि सिख इस वेले उसकी हर चाल नूं समझ रहे हैं और अपने दिल दे विच उसके खिलाफ गुस्सा कर रहे हैं, और ਜਿਹੜੇ ਮੁਜ਼ਾਹਰੇ ਵੀ ਹੋ ਰਹੇ ਆ ਇਸ ਦੇ ਖਿਲਾਫ ਪੰਜਾਬ ਦੇ ਵਿੱਚ ਵੀ ਹੋਏ ਆ, ਪੰਜਾਬ ਤੋਂ ਬਾਹਰ ਵੀ ਹੋਏ ਆ। ਮੈਂ ਉਸ ਆਰਟੀਕਲ 'ਚ ਇੱਕ ਸਵਾਲ ਉਠਾਇਆ ਸੀ ਵੀ ਜੇ ਇਸ ਨੂੰ ਇਤਰਾਜ਼ ਆ ਉਸ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਮੈਨੇਜਿੰਗ ਕਮੇਟੀ ਦੇ ਐਕਟ ਦੇ ਖਿਲਾਫ ਤਾਂ ਔਰ ਇੱਕ ਆਲ ਇੰਡੀਆ ਗੁਰਦੁਆਰਾ ਕਮੇਟੀ ਬਣਾਉਣੀ ਚਾਹੁੰਦਾ ਤਾਂ ਕਿਉਂ ਨਹੀਂ ਦਿੱਲੀ ਦੀ ਕਮੇਟੀ ਨੂੰ ਭੰਗ ਕਰਾਉਂਦਾ ਜੀ। ਜੇ ਸੈਂਟਰ ਦੇ ਵਿੱਚ ਇਸ ਦੀ ਭਾਈਵਾਲ ਸਰਕਾਰ ਆ ਬੀਜੇਪੀ ਦੀ ਤਾਂ ਉਹਨਾਂ ਤੇ ਜ਼ੋਰ ਪਾ ਕੇ ਇਹ ਕਹੇ ਵੀ ਜਿਹੜੀ ਦਿੱਲੀ ਦੀ ਕਮੇਟੀ ਆ ਉਹਨੂੰ ਵੀ ਭੰਗ ਕਰੋ और उन्होंने भी श्रोमणी गुरुद्वारा प्रबंधक कमेटी च मिलाओ। उसनूं इस करके नहीं कहना चाहता क्योंकि उत्थे इहदे हथ ठोके हुए बंदे उत्थे जिते हुए आ और वो इहदे कंट्रोल दे विच आ टोटली। तो इत्थे इहनूं उम्मीद आ कि इत्थे दे जिहड़े हरियाणा दे सिख आ वो इस दे असर हेठ नहीं आउणगे। उन्हां ने अपनी आजाद और एक होर बहुत बड़ी गल सामने आ रही है हौली हौली ਉਹ ਇਹ ਆ ਰਹੀ ਆ ਕਿ ਇਸ ਨੇ ਬੜੇ ਘਪਲੇ ਕੀਤੇ ਹੋਏ ਆ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਾਂ ਦੇ ਉੱਤੇ ਔਰ ਉਹਨਾਂ ਨੇ ਕੁਝ ਅਦਾਰਿਆਂ ਨੂੰ ਬਾਹਰ ਕੱਢ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਤੋਂ ਟਰਸਟ ਬਣਾ ਲਏ ਆ ਔਰ ਟਰਸਟ ਬਣਾ ਕੇ ਇਹ ਆਪ ਉਹਦਾ ਲਾਈਫ ਟਾਈਮ ਪ੍ਰੈਜ਼ੀਡੈਂਟ ਬਣ ਚੁੱਕਿਆ ਪ੍ਰਕਾਸ਼ ਸਿੰਘ ਬਾਦਲ ਔਰ ਆਪਣੇ ਹੋਰ ਪਰਿਵਾਰ ਦੇ ਮੈਂਬਰਾਂ ਨੂੰ ਵੀ ਉਹਨਾਂ ਨੂੰ ਕੰਟਰੋਲ ਦੇ ਦਿੱਤਾ।
ਸਿੱਖ ਉੱਥੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਪੰਜਾਬ ਦੇ ਵਿੱਚ ਜਿਹੜੇ ਗੁਰਦੁਆਰੇ ਹਜ਼ਾਰਾਂ ਏਕੜਾਂ ਦੇ ਵਿੱਚ ਆ, ਇਸੇ ਤਰੀਕੇ ਨਾਲ ਹਰਿਆਣੇ ਵਿੱਚ ਵੀ ਗੁਰਦੁਆਰਿਆਂ ਦੀਆਂ ਜ਼ਮੀਨਾਂ ਹਜ਼ਾਰਾਂ ਏਕੜਾਂ 'ਚ ਆ। ਉਹ ਇਹਨਾਂ ਨੇ ਆਪਣੇ ਦੂਰ ਨੇੜੇ ਦੇ ਰਿਸ਼ਤੇਦਾਰਾਂ ਨੂੰ ਦੇ ਕੇ ਬਹੁਤ ਘੱਟ ਮੁਆਵਜ਼ੇ ਦੇ ਉੱਤੇ ਲੱਖਾਂ ਕਰੋੜਾਂ ਗੁਰਦੁਆਰੇ ਦੇ ਪੈਸਾ ਜਿਹੜਾ ਉਹ ਹੜੱਪ ਕੀਤਾ ਜਾ ਰਿਹਾ ਔਰ ਲੋਕ ਜਾਗਰੂਕ ਹੋ ਚੁੱਕੇ। ਇਸ ਲਈ ਲੋਕਾਂ ਨੂੰ ਇਸ ਗੱਲ ਲਈ ਪਤਾ ਹੈ ਵੀ ਕਿਸ ਤਰੀਕੇ ਨਾਲ ਗੁਰਦੁਆਰਿਆਂ ਦੇ ਫੰਡ ਨੂੰ ਇਹ ਰਲ ਮਿਲ ਕੇ ਮੱਕੜ ਦੇ ਨਾਲ ਦੂਜੇ ਜਿਹੜੇ ਹੋਰ ਕਾਰਕੁਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਸਾਰੇ ਮਤਲਬ ਪੈਸਾ ਖਾ ਰਹੇ ਆ, ਹੜੱਪ ਕਰ ਰਹੇ ਆ। ਹੁਣੇ ਪਿੱਛੇ ਜੇ ਇੱਕ ਬੜਾ ਇੰਪੋਰਟੈਂਟ ਕੇਸ ਆ, ਇੱਕ ਕੋਹਲੀ ਆ ਜਿਹੜਾ ਆਡੀਟਰ ਹੈ, ਉਸ ਦੀ ਇੱਕ ਫਰਮ 1 ਕਰੋੜ ਰੁਪਈਆ ਮਹੀਨੇ ਦਾ ਇਸ ਤੋਂ ਮਤਲਬ ਖਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। ਔਰ ਉਹ ਕੰਮ ਕਰਦਾ ਹੈ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ, ਜਿਹੜੇ ਸਾਰੇ ਵੱਡੇ ਇਹਨਾਂ ਦੇ ਬਣਾਏ ਹੋਏ ਜਿਹੜੇ ਜਿੰਨਾ ਵੀ ਬਿਜ਼ਨਸ ਆ ਉਸ ਦਾ ਕੰਮ ਕਰਦਾ। ਪੈਸਾ ਉਹ ਤਨਖਾਹ ਲੈ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। ਉਸ ਨੂੰ ਡਿਸਮਿਸ ਵੀ ਕਰਤਾ ਸੀ, ਪਰ 24 ਘੰਟੇ ਦੇ ਅੰਦਰ ਉਸ ਨੂੰ ਫਿਰ ਬਹਾਲ ਕਰਾਇਆ ਸੁਖਬੀਰ ਸਿੰਘ ਬਾਦਲ ਨੇ। ਤਾਂ ਮੈਂ ਇਹ ਆਪਣੇ ਆਰਟੀਕਲ ਦੇ ਵਿੱਚ ਵੀ ਲਿਖਿਆ ਵੀ ਜਿਹੜਾ ਹਰਿਮੰਦਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਕੀਰਤਨ ਰਿਲੇ ਹੁੰਦਾ, ਇੱਕ ਪਹਿਲਾ ਫਰਮ ਸੀ ਟੌੜੇ ਵੇਲੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 20 ਸਾਲ ਪਹਿਲਾਂ 1 ਕਰੋੜ ਰੁਪਇਆ ਮਹੀਨੇ ਦਾ ਦਿੰਦੀ ਸੀ ਉਸ ਨੂੰ ਰਿਲੇ ਕਰਨ ਦਾ। ਉਸ ਨੂੰ ਅਥਾਰਟੀ ਦਿੱਤੀ ਸੀ ਵੀ ਤੁਸੀਂ ਦਰਬਾਰ ਸਾਹਿਬ ਤੋਂ ਕੀਰਤਨ ਰਿਲੇ ਕਰ ਸਕਦੇ ਹੋ। ਲੇਕਿਨ ਅੱਜ ਦੀ ਗੱਲ ਉਲਟੀ ਹੋ ਗਈ। ਉਸ ਦਾ ਸਾਰਾ ਉਹ ਕੈਂਸਲ ਕਰਕੇ ਐਗਰੀਮੈਂਟ ਬਾਦਲਾਂ ਨੇ ਐਗਰੀਮੈਂਟ ਦੁਬਾਰਾ ਆਪਣੇ ਚੈਨਲਾਂ ਦਾ ਕਰਾ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ। ਔਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਤੋਂ ਪੈਸੇ ਲੈਣ ਦੀ ਬਜਾਏ ਉਹਨਾਂ ਨੂੰ ਪੈਸੇ ਦੇ ਰਹੀ ਹੈ। ਤੋ ਇਸ ਕਿਸਮ ਦੇ ਘਪਲੇ ਇੰਨੇ ਜ਼ਿਆਦਾ ਹੈ ਜਿਨ੍ਹਾਂ ਦੀ ਕੋਈ ਇੰਤਹਾ ਨਹੀਂ। ਮੈਨੂੰ ਕੱਲ ਦਰਜਨਾਂ ਟੈਲੀਫੋਨ ਆਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮਾਂ ਦਾ। ਉਹ ਕਹਿੰਦੇ ਸਾਡੇ ਨਾਲ ਇੰਨੀ ਐਕਸਪਲੋਇਟੇਸ਼ਨ ਕੀਤੀ ਜਾ ਰਹੀ ਆ। 8 ਜਾਂ 10 ਘੰਟੇ ਦਾ ਟਾਈਮ ਆ ਕਿਸੇ ਮੁਲਾਜ਼ਮ ਦਾ ਕੰਮ ਕਰਨ ਦਾ, ਲੇਕਿਨ ਉਹਨਾਂ ਤੋਂ ਵਿਚਾਰਿਆਂ ਤੋਂ 20-20 ਘੰਟੇ ਕੰਮ ਲਿਆ ਜਾ ਰਿਹਾ ਔਰ ਉਹਨਾਂ ਤੋਂ ਜ਼ਾਤੀ ਕੰਮ ਲਿਆ ਜਾ ਰਿਹਾ। ਉਹਨਾਂ ਤੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਨਹੀਂ ਲਿੱਤਾ ਜਾਂਦਾ। ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਆਪਣੇ ਫਾਰਮਾਂ ਤੇ ਲਿਜਾ ਕੇ ਜ਼ਮੀਨਾਂ ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ ਦੀਆਂ ਬੜੇ ਸਸਤੇ ਭਾਅ ਤੇ ਬੜੇ ਲੰਬੇ ਅਰਸੇ ਲਈ ਇਹਨਾਂ ਨੇ ਦੇ ਦਿੱਤੀਆਂ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਪਿੱਠੂਆਂ ਨੂੰ। ਔਰ ਇਸ ਤਰੀਕੇ ਨਾਲ ਪੈਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੜੱਪ ਕੀਤਾ ਜਾ ਰਿਹਾ। ਬਾਦਲ ਤੋਂ ਲੈ ਕੇ ਸਭ ਤੋਂ ਵੱਧ ਬਾਦਲ ਖਾ ਰਿਹਾ। ਫਿਰ ਉੱਤੇ ਜਿਹੜੇ ਪਿੱਠੂ ਆ ਮੱਕੜ ਨੇ 2 ਸਾਲ ਪਹਿਲਾਂ 1 ਕਰੋੜ ਰੁਪਈਆ ਸਾਲ ਦਾ TADA ਦਾ ਚਾਰਜ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। ਔਰ ਮੈਂ ਉਸ ਆਰਟੀਕਲ ਦੇ ਵਿੱਚ ਲਿਖਿਆ ਜੇ 365 ਦਿਨ ਸਾਲ ਦੇ ਹੁੰਦੇ ਆ, ਜੇ 365 ਦਿਨਾਂ ਦੇ ਵਿੱਚ ਤੁਸੀਂ ਸਾਰੇ ਦਿਨੀ ਸੈਂਕੜੇ ਮੀਲ ਟਰੈਵਲ ਕਰੋ ਕਾਰ ਦੇ ਉੱਤੇ ਤਾਂ ਵੀ TADA ਇੰਨਾ ਬਣਦਾ ਨਹੀਂ। ਤੋ ਇਸ ਤਰੀਕੇ ਦੇ ਨਾਲ ਪੈਸਾ ਖਾਧਾ ਜਾ ਰਿਹਾ। ਔਰ ਜਿਹੜਾ ਬਹੁਤ ਹੀ ਘਿਨਾਉਣੀ ਗੱਲ ਆ, ਉਹ ਪੈਸਾ ਜਿਹੜਾ ਉੱਥੇ ਲੋਕ ਚੜਾਵਾ ਚੜਾਉਂਦੇ ਆ, ਗੋਲਕ ਦਾ ਜਿਹੜਾ ਪੈਸਾ ਹੈ ਉਹ ਬੜਾ ਇੱਕ ਪਾਇਸ ਤੇ ਧਾਰਮਿਕ ਚੀਜ਼ ਆ। ਔਰ ਉਸ ਦੇ ਉੱਤੇ ਵੀ ਇਹ ਲੋਕ ਰਹਿਮ ਨਹੀਂ ਕਰ ਰਹੇ ਔਰ ਪੈਸਾ ਖਾ ਰਹੇ ਆ, ਜਾਇਦਾਦਾਂ ਹੜੱਪ ਰਹੇ ਆ ਔਰ ਇਸ ਤਰੀਕੇ ਦੇ ਨਾਲ ਗੁਰਦੁਆਰਿਆਂ ਨੂੰ ਐਕਸਪਲੋਇਟ ਕਰ ਰਹੇ। ਔਰ ਉਹ ਚੀਜ਼ ਸਾਰੀ ਜੇ ਇਸ ਕਰਕੇ ਇਸ ਨੂੰ ਇਹ ਫਿਕਰ ਹੋਇਆ ਹੋਇਆ ਵੀ ਜੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਜਿਹੜੀ ਨਵੀਂ ਬਣੇਗੀ ਉਹਨਾਂ ਨੇ ਇਸ ਤੇ ਘਪਲੇ ਆ ਉਹ ਨੰਗੇ ਕਰ ਦੇਣੇ ਆ। ਸ਼ਾਹਬਾਦ ਮਰਕੰਡਾ ਇੱਥੋਂ ਚੰਡੀਗੜ੍ਹ ਤੋਂ 50 ਕਿਲੋਮੀਟਰ ਦੇ ਉੱਤੇ ਆ, ਅੰਬਾਲਾ ਟੂ ਦਿੱਲੀ ਰੋਡ ਦੇ ਉੱਤੇ। ਉੱਥੇ ਇੱਕ ਮੀਰੀ ਪੀਰੀ ਇਹਨਾਂ ਨੇ ਇੰਸਟੀਚਿਊਟ ਬਣਾਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਉੱਥੇ ਮੈਡੀਕਲ ਕਾਲਜ ਤੇ ਹੋਰ ਇਸ ਕਿਸਮ ਦੀਆਂ ਚੀਜ਼ਾਂ ਬਣਨੀਆਂ ਸੀ। ਉਸ ਨੂੰ ਵੀ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਤੋਂ ਬਾਹਰ ਕੱਢ ਕੇ ਟਰਸਟ ਬਣਾ ਲਿਆ। ਔਰ ਉਹ ਟਰਸਟ ਜਿਹੜਾ ਹੈ ਉਸ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਆ ਫॉर ਲਾਈਫ ਟਾਈਮ। ਔਰ ਇਸੇ ਤਰੀਕੇ ਨਾਲ ਉਹਦਾ ਵਾਈਸ ਪ੍ਰੈਜ਼ੀਡੈਂਟ ਆ ਸੁਖਬੀਰ ਸਿੰਘ ਬਾਦਲ। ਤੋ ਇਸ ਤਰੀਕੇ ਦੇ ਨਾਲ ਉਹ ਸਾਰੇ ਦੀ ਸਾਰੇ ਜਿਹੜੀ ਪ੍ਰਾਪਰਟੀ ਹਜ਼ਾਰਾਂ ਕਰੋੜਾਂ ਦੀ ਆ ਉਹ ਇਹਨਾਂ ਦੇ ਕੰਟਰੋਲ ਦੇ ਵਿੱਚ ਆ ਗਈ। ਤੋ ਇਹ ਸਾਰੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਾਈਨੈਂਸ਼ੀਅਲੀ
ਇਸ ਤਰੀਕੇ ਨਾਲ ਰੈਕ ਕਰ ਰਹੇ ਹੈ, ਇਸ ਤਰੀਕੇ ਨਾਲ ਤਬਾਹ ਕਰ ਰਹੇ ਹੈ, ਜਿਸ ਦੀ ਮਿਸਾਲ ਦੁਨੀਆ ਦੇ ਵਿੱਚ ਨਹੀਂ ਹੈ ਕਿਸੇ ਮਿਲਦੀ। ਇਸ ਵੇਲੇ ਜਿਹੜੀ ਇਸ ਕਿਸਮ ਦੀ ਜਿਹੜੀ ਉਤੇਜਤਾ ਹੋਈ ਵੀ ਆ ਕਿ ਮੈਂ ਬਿਲਕੁਲ ਨੰਗਾ ਹੋ ਕੇ ਸਾਰੀ ਦੁਨੀਆ ਦੇ ਸਾਹਮਣੇ ਨਾ ਖੜਾ ਹੋ ਜਾਣਾ। ਮੈਂ ਕਿਹਾ ਸੀ, ਮੈਂ ਕਿਹਾ ਪ੍ਰਕਾਸ਼ ਸਿੰਘ ਬਾਦਲ ਜੀ, ਇਹ ਤੁਹਾਡਾ ਅਖੀਰ ਆ ਗਿਆ, ਇਹਦੇ 'ਚ ਕੋਈ ਪੰਥਕ ਗੱਲ ਕਰ ਲਓ, ਕੋਈ ਪੰਜਾਬ ਦੇ ਹਿੱਤ ਦੀ ਗੱਲ ਕਰੋ। ਹੁਣ ਛੱਡ ਦਿਓ ਆਪਣੀ ਜਿਹੜੀ ਕਰਪਸ਼ਨ ਦੇ ਰਸਤੇ ਨੂੰ, ਬੇਈਮਾਨੀ ਦੇ ਰਸਤੇ ਨੂੰ ਛੱਡ ਕੇ, ਜੇ ਕੋਈ ਕੁਝ ਕਰ ਸਕਦੇ ਹੋ, ਅਖੀਰਲਾ ਵਕਤ ਹੈ ਤੁਹਾਡਾ ਜ਼ਿੰਦਗੀ ਦਾ, ਇਸ ਦੇ ਵਿੱਚ ਕੋਈ ਭਲਾ ਵੀ ਕਰ ਜਾਓ, ਕੋਈ ਪੰਥ ਦੇ ਹਿੱਤ ਦੀ ਵੀ ਗੱਲ ਕਰ ਜਾਓ, ਕੋਈ ਪੰਜਾਬ ਦੇ ਹਿੱਤ ਦੀ ਵੀ ਗੱਲ ਕਰ ਜਾਓ। ਮੈਂ ਉਸ ਆਰਟੀਕਲ ਦੇ ਅਖੀਰ ਵਿੱਚ ਇਹ ਗੱਲ ਇਹਨਾਂ ਨੂੰ ਲਿਖੀ ਸੀ ਔਰ ਮੈਂ ਕੋਟ ਕੀਤਾ ਸੀ ਇੱਕ ਬੜੇ ਵੱਡੇ ਫਿਲਾਸਫਰ ਨੂੰ ਕਿ ਦੁਨੀਆ ਵਿੱਚ ਜਿਹੜਾ ਆਦਮੀ ਆ ਉਹਦੇ ਅਖੀਰ ਜਿਹੜਾ ਅੰਤ ਹੁੰਦਾ ਉਸ ਤੋਂ ਜਾਣਿਆ ਜਾਂਦਾ ਕਿ ਆਦਮੀ ਕਿੰਨਾ ਲੱਕੀ ਸੀ ਔਰ ਕਿੰਨਾ ਅਨਲੱਕੀ ਸੀ। ਹਾਂਜੀ, ਤੋਂ ਇਹ ਗੱਲ ਮੈਂ ਉਹਨਾਂ ਨੂੰ ਇਸ ਗੱਲ ਦੇ ਉੱਤੇ ਚੇਤਾਵਨੀ ਦਿੱਤੀ ਹੈ ਆਪਣੇ ਆਰਟੀਕਲ ਦੇ ਵਿੱਚ ਜੀ। ਤੋਂ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਇਹ ਸਾਰਾ ਘਟਨਾਕ੍ਰਮ ਆ, ਇਹ ਬਹੁਤ ਹੀ ਘਿਨਾਉਣਾ, ਬਹੁਤ ਹੀ ਨਿੰਦਨੀय ਔਰ ਬਹੁਤ ਹੀ ਐਂਟੀ ਪੰਥਿਕ ਹੈ, ਜਿਸ ਨੂੰ ਸਾਰਾ ਜਗਤ ਕੰਡੈਮ ਕਰ ਰਿਹਾ ਹੈ ਔਰ ਇਸ ਦੀ ਕੋਈ ਐਪਰੀਸੀਏਸ਼ਨ ਕਿਸੇ ਜਗ੍ਹਾ ਤੋਂ ਨਹੀਂ ਆਈ। ਔਰ ਮੈਨੂੰ ਪਤਾ ਲੱਗਾ ਜਿਹੜੇ ਜਥੇਦਾਰ ਵੀ ਆ ਉਹ ਵੀ ਇਸ ਗੱਲ ਲਈ ਵਰੀਡ ਆ, ਪਰ ਉਹ ਕੁਝ ਨਹੀਂ ਕਰ ਸਕਦੇ, ਉਹ ਤਾਂ ਹੁਣ ਇਸ ਦੇ ਮੁਲਾਜ਼ਮ ਆ। ਮੈਂ ਆਰਟੀਕਲ ਦੇ ਵਿੱਚ ਲਿਖਿਆ ਸੀ ਕਿ ਪਿਛਲੇ ਕੁਝ ਸਾਲਾਂ ਵਿੱਚ ਜਦੋਂ ਜਥੇਦਾਰ ਪੂਰਨ ਸਿੰਘ ਅਕਾਲ ਤਖਤ ਦਾ ਜਥੇਦਾਰ ਸੀ, ਉਸ ਨੇ ਇੱਕ ਹੁਕਮਨਾਮਾ ਦਿੱਤਾ ਸੀ ਕਿ ਜਿਹੜੇ ਸਿੱਖ ਆ ਉਹ ਲਵ ਕੁਸ਼ ਦੀ ਔਲਾਦ ਆ। ਉਸ ਦੇ ਉੱਤੇ ਸਿੱਖਾਂ ਦੇ ਵਿੱਚ ਬਹੁਤ ਰੰਜਿਸ਼ ਪੈਦਾ ਹੋਈ ਸੀ ਔਰ ਉਸ ਨੂੰ ਉਹ ਹੁਕਮਨਾਮਾ ਬਾਅਦ ਦੇ ਵਿੱਚ ਵਾਪਸ ਲੈਣਾ ਪਿਆ ਸੀ। ਕੋਈ ਹੁਕਮਨਾਮਾ ਸੈਕਰੋਸੈਂਕਟ ਨਹੀਂ ਜੇ ਉਹ ਸਿੱਖਾਂ ਦੇ ਇੰਟਰਸਟ ਦੇ ਵਿੱਚ ਨਹੀਂ ਹੈ ਜੀ। ਜੇ ਹੁਕਮਨਾਮਾ ਸੋਚ ਕੇ ਵਿਚਾਰ ਕੇ ਕੋਈ ਐਸੇ ਬੰਦੇ ਦੇ ਖਿਲਾਫ ਦਿੱਤਾ ਜਾਂਦਾ ਜਿਸਨੇ ਕੋਈ ਸਿੱਖ ਮਰਿਆਦਾ ਨੂੰ ਵਾਇਲੇਟ ਕੀਤਾ ਹੋਵੇ, ਜਿਸਨੇ ਕੋਈ ਬਹੁਤ ਬੜਾ ਘਿਨਾਉਣੀ ਹਰਕਤ ਕੀਤੀ ਹੋਵੇ, ਬੜੇ ਰੇਅਰੈਸਟ ਆਫ ਦੀ ਰੇਅਰ ਓਕੇਜ਼ਨ ਤੇ ਇਸ ਕਿਸਮ ਦੀਆਂ ਗੱਲਾਂ ਪੰਥ ਦੇ ਵਿੱਚੋਂ ਸਿੱਖਾਂ ਨੂੰ ਛੇਕਿਆ ਜਾਂਦਾ ਹੈ। ਲੇਕਿਨ ਇਸ ਕਿਸਮ ਦੇ ਤਰੀਕੇ ਦੇ ਨਾਲ ਜਿਹੜੇ ਇੱਕ ਬੜੇ ਵਿਚਾਰੇ ਸੁਹਿਰਦ ਸਿੱਖ ਆ, ਸਿੱਧੇ ਸਾਦੇ ਸਿੱਖ ਆ, ਜਿਹੜੇ ਆਪਣੇ ਹੱਕ ਦੀ ਮੰਗ ਕਰਦੇ ਆ, ਜਿਹੜੇ ਹੱਕ ਸੱਚ ਦੀ ਲੜਾਈ ਲੜਦੇ ਆ, ਉਹਨਾਂ ਨੂੰ ਜਦੋਂ ਪੰਥ ਦੇ ਵਿੱਚੋਂ ਕੱਢਿਆ ਜਾ ਰਿਹਾ, ਇਸ ਕਰਕੇ ਇਸ ਗੱਲ ਦੇ ਇਸ ਐਕਟ ਦੇ ਉੱਤੇ ਸਾਰੇ ਸਿੱਖ ਜਗਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਬਹੁਤ ਜ਼ਿਆਦਾ ਗੁੱਸਾ ਤੇ ਰੰਜਿਸ਼ ਪੈਦਾ ਹੋ ਚੁੱਕੀ ਜੀ। ਬਿਲਕੁਲ ਵੀਰ ਜੀ, ਤੇ ਐਟ ਦੀ ਐਂਡ ਜਿਸ ਤੁਸੀਂ ਪੂਰਾ ਵੇਰਵਾ ਦਿੱਤਾ ਇਸ ਘਟਨਾਕ੍ਰਮ ਦਾ, ਕਿਉਂ ਬਾਦਲ ਅਕਾਲੀ ਦਲ ਨੂੰ ਕਿਉਂ ਬਾਦਲ ਹੁੰਦਾ ਕਿ ਡਿਫਰੈਂਟ ਕਮੇਟੀ ਬਣੀ ਹੈ। ਸੋ ਇਟ ਕਮਸ ਡਾਊਨ ਟੂ ਮਨੀ, ਪਾਵਰ ਐਂਡ ਗੁਰਦੁਆਰਿਆਂ ਦੀ ਗੋਲਕ ਤੇ। ਇਜ਼ ਦੈਟ ਦੀ ਓਨਲੀ ਰੀਜ਼ਨ ਜਿਹੜਾ ਬਾਦਲ ਆ ਬਾਰ-ਬਾਰ ਕਹੀ ਜਾ ਰਿਹਾ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਛੱਡ ਦੇਗਾ ਜਾਂ ਫਿਰ ਮੋਰਚੇ ਦੀ ਕਮਾਨ ਸੰਭਾਲੇਗਾ ਜਾਂ ਫਿਰ ਉਹ ਅਕਾਲ ਤਖਤ ਤੇ ਜਾ ਕੇ ਆਪਣੀ ਸ਼ਹੀਦੀ ਦੇਵੇਗਾ? ਡੂ ਯੂ ਥਿੰਕ ਦੇयर इज अनदर पर्पस बिहाइंड और दिस इज द ओनली रीजन फॉर द मनी एंड द पावर? हाँ जी, ਇਹ ਸਾਰਾ ਉਸਦਾ ਪਖੰਡ ਆ ਜੀ। ਉਸਨੇ ਆਪਣੇ ਮੁੰਡੇ ਨੂੰ ਸੁਖਵੀਰ ਸਿੰਘ ਬਾਦਲ ਨੂੰ ਚੀਫ ਮਿਨਿਸਟਰ ਪੰਜਾਬ ਦਾ ਬਣਾਉਣਾ ਜੀ, ਔਰ ਉਸ ਨੂੰ ਜੇ ਚੀਫ ਮਿਨਿਸਟਰ ਬਣਾਉਣਾ ਤਾਂ ਆਪ ਉਸਨੇ ਅੱਡ ਹੋਣਾ ਔਰ ਇਹ ਇੱਕ ਬਹਾਨਾ ਉਸ ਨੂੰ ਲੱਭ ਗਿਆ। ਦੂਸਰੀ ਗੱਲ ਆ, ਜੇ ਕੋਈ ਮੋਰਚਾ ਚਲਾਉਣਾ ਹੀ ਆ ਤਾਂ ਮੋਰਚੇ ਦੀ ਕਮਾਂਡ ਕਿਸ ਦੇ ਹੱਥ 'ਚ ਹੋਏਗੀ? ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਉਹਦੇ ਹੱਕ ਵਿੱਚ ਹੋਏਗੀ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤਾਂ ਸੁਖਵੀਰ ਸਿੰਘ ਬਾਦਲ, ਤੇ ਉਸ ਨੂੰ ਆਪਣਾ ਅਹੁਦਾ ਛੱਡ ਕੇ ਉਹਦੀ ਕਮਾਂਡ ਸਾਂਭਣੀ ਚਾਹੀਦੀ ਹੈ ਮੋਰਚੇ ਦੀ। ਪਰ ਉਹ ਸਾਰੀਆਂ ਰੌ ਰੀਤਾਂ ਜਿਹੜੀਆਂ ਚੱਲੀਆਂ ਆ ਰਹੀਆਂ ਉਹਨਾਂ ਨੂੰ ਖਤਮ ਕਰਕੇ ਆਪਣੀ ਪੋਲਿਟਿਕਸ, ਆਪਣਾ ਸਵਾਰਥ ਜਿਹੜਾ ਹੈ ਉਸ ਨੂੰ ਅੱਗੇ ਰੱਖ ਕੇ ਹਰ ਐਕਟ ਸੋਚ ਕੇ ਵਿਚਾਰ ਕੇ ਕਰ ਰਿਹਾ। ਇਹ ਬੜਾ ਸ਼ਾਤਰ ਆ, ਬੜਾ ਚਲਾਕ ਆ, ਬੜਾ ਹੁਸ਼ਿਆਰ ਆ। ਕੋਈ ਗੱਲ ਇਸ ਨੂੰ ਪੰਥ ਦੇ ਹਿੱਤ ਦੇ ਵਿੱਚ ਨਹੀਂ ਇਸਨੇ ਕਰਨੀ, ਕੋਈ ਗੱਲ ਸਿੱਖਾਂ ਦੇ ਹਿੱਤ 'ਚ ਨਹੀਂ ਕਰਨੀ, ਕੋਈ ਪੰਜਾਬ ਦੇ ਹਿੱਤ ਵਿੱਚ ਨਹੀਂ ਕਰਨੀ। ਇਹਨੇ ਸਾਰੇ ਆਪਣੇ ਸਵਾਰਥ ਨੂੰ ਅੱਗੇ ਰੱਖ ਕੇ ਕਰਨੀ ਹੈ, ਆਪਣੇ ਪਰਿਵਾਰ ਨੂੰ ਅੱਗੇ ਕਰਕੇ ਰੱਖਣੀ ਹੈ। ਇਹਦੇ ਦਿਮਾਗ ਦੇ ਵਿੱਚ ਇੱਕੋ ਚੀਜ਼ ਆ, ਪਰਿਵਾਰਵਾਦ ਜੀ। ਕੋਈ ਪੰਥ ਦਾ ਹਿੱਤ ਇਹਦੇ ਦਿਮਾਗ ਦੇ ਵਿੱਚ ਨਹੀਂ ਹੈ ਜੀ। ਤੇ ਵੀ ਜੀ ਹੁਣ ਦੇਖੋ ਸਿੱਖ ਜਿਹੜੇ ਆ ਵਿਚਾਰੇ ਵਰਿਡ ਆ, ਉੱਥੇ ਹਥਿਆਰਬੰਦ ਬੰਦੇ ਇਹਨੇ ਗੁਰਦੁਆਰਿਆਂ 'ਚ ਭੇਜ ਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਖੂਨ ਖਰਾਬਾ ਕਰਾਉਣਾ ਚਾਹੁੰਦਾ, ਭਰਾ ਜੰਗ ਕਰਾਉਣਾ ਚਾਹੁੰਦਾ। ਤੋਂ ਇਸ ਕਿਸਮ ਦੀ ਜਿਹੜੀ ਚੀਜ਼ ਆ ਇਸ ਦੀ ਹੁਣ ਨੰਗੀ ਹੁੰਦੀ ਆ ਔਰ ਇਹ ਸਾਰਾ ਜਿਹੜਾ ਸਿੱਖ ਜਗਤ ਆ ਉਹ ਆਪਣੇ ਦਿਲ ਦੇ ਵਿੱਚ ਇਹਨੂੰ ਦੁਰਸੀਸਾਂ ਦੇ ਰਿਹਾ ਵੀ ਤੂੰ ਕੀ ਕਰ ਰਿਹਾ, ਕਿਸ ਉਮਰ ਦੇ ਵਿੱਚ ਕੀ ਕਰ ਰਿਹਾ, ਇੰਨਾ ਖਾ ਪੀ ਕੇ ਵੀ ਤੇਰਾ ਜਿਹੜਾ ਹੈ ਹਾਜ਼ਮਾ ਹਲੇ ਭਰਿਆ ਨਹੀਂ ਜੀ।
ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਬਾਦਲ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਹੈ ਬਾਰ-ਬਾਰ 50 ਸਾਲਾਂ ਤੋਂ ਗਿਰਗਿਟ ਦੀ ਤਰ੍ਹਾਂ ਰੰਗ ਬਦਲਦਾ ਆ ਰਿਹਾ ਹੈ, ਲੋਕਾਂ ਨੇ ਇਮੋਸ਼ਨਸ ਨਾਲ ਖੇਲ ਰਿਹਾ, ਸਾਡੇ ਨਾਲ ਸਾਡੀ ਫੀਲਿੰਗਸ ਨਾਲ ਖੇਲ ਰਿਹਾ, ਸਾਨੂੰ ਫਸਾ ਰਿਹਾ ਆਪਣੇ ਰੰਗ ਦੇ ਵਿੱਚ। ਪਰ ਜਿਸ ਤਰ੍ਹਾਂ ਜਦੋਂ ਦੀ ਬਾਦਲ ਨੇ ਪ੍ਰਘਾਟ ਵਾਲੀ ਬਿਆਨਬਾਜ਼ੀ ਸ਼ੁਰੂ ਕੀਤੀ ਹੈ, ਪੰਜਾਬ ਵਿੱਚ ਡਰੱਗ ਮਾਫੀਆ ਨਾਲ ਸੰਬੰਧਿਤ ਖਬਰਾਂ ਲਗਭਗ ਖਤਮ ਹੋ ਗਈਆਂ ਹਨ। ਕੀ ਬਾਦਲ ਦਾ ਅਸਲ ਮੁੱਦਿਆਂ ਤੋਂ ਹਟਾਉਣ ਲਈ ਵਰਤਿਆ ਜਾ ਰਿਹਾ ਕਿ ਇਹ ਡਾਇਵਰਸ਼ਨਰੀ ਟੈਕਟ ਹੋ ਸਕਦਾ ਹੈ? ਡਾਇਵਰਸ਼ਨਰੀ ਵੀ ਆ, ਇਸ ਦਾ ਸਵਾਰਥ ਹੈ ਇਸ ਗੱਲ ਦੇ ਵਿੱਚ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮੁੰਡੇ ਨੂੰ ਚੀਫ ਮਿਨਿਸਟਰ ਬਣਾਵਾਂ ਜੀ, ਔਰ ਉਸ ਨੂੰ ਸਟੇਬਲ ਕਰਦੇ ਆ ਉਸ ਪੋਜੀਸ਼ਨ ਦੇ ਵਿੱਚ। ਦੇਖੋ ਉਹ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਉਹ ਸੁਖਵੀਰ ਆ ਜੀ, ਸੁਖਵੀਰ ਨੂੰ ਚਾਹੀਦਾ ਸੀ ਜੇ ਮੋਰਚਾ ਲਾਉਣਾ ਤਾਂ ਸੁਖਵੀਰ ਦੇ ਕਮਾਂਡ ਦੇ ਹੇਠਾਂ ਮੋਰਚਾ ਲੱਗਣਾ ਚਾਹੀਦਾ, ਜੋ ਸਾਡੀ ਟ੍ਰੈਡੀਸ਼ਨ ਚੱਲੀ ਆ ਰਹੀ ਹੈ। ਲੇਕਿਨ ਇਸ ਨੇ ਤਾਂ ਸਿਰਫ ਆਪਣਾ ਸਵਾਰਥ ਪੂਰਾ ਕਰਨਾ, ਇਸ ਨੇ ਆਪਣੇ ਮੁੰਡੇ ਨੂੰ ਚੀਫ ਮਿਨਿਸਟਰ ਬਣਾਉਣਾ ਔਰ ਉਸ ਨੂੰ ਇਹ ਕਹੂਗਾ ਵੀ ਮੈਂ ਤਾਂ ਹੁਣ ਮੋਰਚਾ ਸੰਭਾਲ ਰਿਹਾ। ਕੋਈ ਇਹਨੇ ਸ਼ਹਾਦਤ ਨਹੀਂ ਦੇਣੀ, ਇਹ ਸਾਰਾ ਪਖੰਡੀ ਆ, ਇਹ ਸਾਰਾ ਫਰਾਡ ਆ। He is playing fraud with the Sikh community. And he has no interest of the Sikh community, no interest of Punjab, no interest of the people of Punjab. ਪੰਜਾਬ ਦੇ ਵਿੱਚ ਡਰੱਗ ਇਸਨੇ ਇੰਟਰੋਡਿਊਸ ਕੀਤੀ, 70% ਜਿਹੜੇ ਲੋਕ ਆ ਪੰਜਾਬ ਦੇ ਉਹ ਡਰੱਗ ਦੀ ਗ੍ਰਿਫਤ ਚ ਆ ਚੁੱਕੇ ਆ। ਪੰਜਾਬ ਦੇ ਵਿੱਚ ਫਾਰਮਰ ਸੁਸਾਈਡ ਕਮਿਟ ਕਰ ਰਹੇ ਆ, ਇੰਨਾ ਉਹਨਾਂ ਦੇ ਉੱਤੇ ਕਰਜ਼ਾ ਚੜਿਆ ਹੋਇਆ, ਇੰਨੀ ਉਹ ਤਕਲੀਫ ਦੇ ਵਿੱਚ ਆ। ਹੋਰ ਸਾਰੇ ਪਾਸੇ ਬੇਚੈਨੀ ਆ, ਨਾ ਪੰਜਾਬ ਦੇ ਵਿੱਚ ਬਿਜਲੀ ਆ, ਨਾ ਪੰਜਾਬ ਦੀ ਕੋਈ ਡਿਵੈਲਪਮੈਂਟ ਹੋਈ ਆ। ਹੁਣ ਇਹ ਕਹਿ ਰਹੇ ਆ ਜੇ ਪੰਜਾਬ ਦੀ ਡਿਵੈਲਪਮੈਂਟ ਦਾ ਮੁੱਦਾ ਛੱਡ ਕੇ ਅਸੀਂ ਪੰਥਿਕ ਮੁੱਦਾ ਲੈਣ ਲੱਗੇ ਆ। ਇਹ ਸਾਰਾ ਉਹਨਾਂ ਦਾ ਸਿੱਖਾਂ ਦੇ ਨਾਲ ਇੱਕ ਬਹੁਤ ਵੱਡਾ ਫਰਾਡ ਆ ਔਰ ਗੁੰਮਰਾਹ ਹੋਏ ਵੇ ਸਿੱਖ ਜਿਹੜੇ ਜ਼ਰੂਰ ਇਹਦੇ ਦੇ ਨਾਲ ਲੱਗਦੇ ਆ ਦੇਖਣ ਨੂੰ, ਪਰ ਅੰਦਰੋਂ ਅੰਦਰੀ ਜਿਹੜੇ ਸਿੱਖ ਆ ਉਹ ਬਹੁਤ ਬੇਚੈਨ ਆ ਔਰ ਉਹ ਬਹੁਤ ਇਹਦੇ ਖਿਲਾਫ ਆ ਔਰ ਬਹੁਤ ਇਸ ਨੂੰ ਨਫ਼ਰਤ ਕਰ ਰਹੇ ਆ। ਜੀ the reason why we brought up the drugs topic because ਵੀਰ ਜੀ ਇਹ ਨਾ ਜਿਹੜਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਜਾਂ ਸਾਡੇ 3 ਵੀਰ ਜਿਹੜੇ ਨੇ ਪੰਥ ਤੋਂ ਛੇਕੇ ਨੇ, ਇਹਨਾਂ ਨੇ ਕੋਈ ਧਾਰਮਿਕ ਗੁਨਾਹ ਨਹੀਂ ਕੀਤਾ, ਫਿਰ ਵੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਨਵੋਲਵ ਕੀਤਾ ਗਿਆ, ਇਹਨਾਂ ਨੂੰ ਪੰਥ ਤੋਂ ਕੱਢਿਆ ਗਿਆ। ਵੇਅਰ ਜਿਹੜਾ ਮਜੀਠੀਆ ਖੁਦ ਬਾਦਲ ਅਕਾਲੀ ਦਲ ਦਾ ਫੈਮਿਲੀ ਮੈਂਬਰ ਹੈ, ਉਸਨੇ ਪੰਜਾਬ ਦੀ ਜਵਾਨੀ ਦਾ ਕਾਨ ਕੀਤਾ, ਉਸਨੇ ਡਰੱਗਸ ਇੰਟਰੋਡਿਊਸ ਕੀਤੀ। ਪੰਜਾਬ ਦੇ 60,000 ਕਰੋੜ ਰੁਪਏ ਦੀ ਡਰੱਗ ਐਨੂਅਲ ਵਿਕੀ ਤੇ ਖਰੀਦੀ ਜਾਂਦੀ ਹੈ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਬੱਚਿਆਂ ਨੂੰ ਬੁਰੀ ਤਰ੍ਹਾਂ ਦਲਦਲ ਦੇ ਵਿੱਚ ਉਹਨੂੰ ਮਜੀਠੀਆ ਨੂੰ ਕੋਈ ਗੁਨਾਹ, ਉਹਨੂੰ ਕੋਈ ਸਜ਼ਾ ਦਿੱਤੀ ਗਈ, ਉਹਨੂੰ ਪੰਥ ਚੋਂ ਕੱਢਿਆ ਨਹੀਂ ਗਿਆ। ਹੀ ਗਾਟ ਓਨਲੀ ਮਾਮੂਲੀ ਜੀ ਸਜ਼ਾ, ਜਿਸ ਤਰ੍ਹਾਂ ਲਈ ਤੁਸੀਂ ਜਾਣਦੇ ਕਿ ਗੁਰਦੁਆਰਿਆਂ ਦੇ ਵਿੱਚ ਜਾ ਕੇ ਉਹਨੇ ਥੋੜੀ ਜਿਹੀ ਪੰਥ ਦੇ ਹਵਾਲੇ ਨਾਲ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਜ਼ਾ ਦਿੱਤੀ। there's nothing more than that he got. So this tells you ਕਿਸ ਤਰ੍ਹਾਂ ਇਹ ਲੋਕ ਆਪਣੇ ਰੰਗ ਬਦਲੇ, ਐਜ਼ ਆਈ ਯੂਜ਼ ਦਾ ਵਰਡ ਬਿਫੋਰ, ਕਿ ਗਿਰਗਿਟ ਦੀ ਤਰ੍ਹਾਂ ਇਹ ਆਪਣੇ ਮਕਸਦ ਲਈ, ਆਪਣੇ ਸਵਾਰਥ ਲਈ ਕਿਸ ਤਰ੍ਹਾਂ ਕਲਰ ਬਦਲਦੇ ਨੇ। ਇਹ ਸਿੱਖਾਂ ਨੂੰ ਪਿੱਛੇ ਛੱਡ ਕੇ ਸਿਰਫ ਪੈਸਾ, ਪਾਵਰ, all that matters for them is the money and the power that they have in Punjab. So we learned that. And actually Vijay, because there's one more topic that we want to talk to you about, so we have only 4 minutes left. ਜਿਸ ਤਰ੍ਹਾਂ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਅਸ਼ੋਕ ਸਿੰਘਲ ਨੇ ਕਿਹਾ ਹੈ ਕਿ ਜੇ ਘੱਟ ਗਿਣਤੀਆਂ ਨੇ ਭਾਰਤ ਵਿੱਚ ਰਹਿਣਾ ਹੈ ਤਾਂ ਉਹਨਾਂ ਨੂੰ ਬਹੁਤ ਗਿਣਤੀ ਹਿੰਦੂਆਂ ਦਾ ਸਨਮਾਨ ਕਰਨਾ ਪਵੇਗਾ, ਨਹੀਂ ਤਾਂ ਉਹਨਾਂ ਦਾ ਲੰਬਾ ਵਕਤ ਵਜੂਦ ਨਹੀਂ ਰਹੇਗਾ। ਇਸ ਧਮਕੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਜਿਹੜੇ ਇਸ ਵੇਲੇ ਸਾਰੇ ਹਿੰਦੁਸਤਾਨ ਦੇ ਵਿੱਚ ਮੋਦੀ ਨੇ ਵੀ ਇਹ ਗੱਲ ਸਿੰਗਲ ਨੇ ਇਹ ਹੋਰ ਢੰਗ ਨਾਲ ਕਹੀ ਆ। ਮੋਦੀ ਨੂੰ ਇੱਕ ਸਵਾਲ ਕੀਤਾ ਗਿਆ ਸੀ ਜਦੋਂ ਇਲੈਕਸ਼ਨ ਦੀ ਉਹ ਸਾਰੀ ਕੈਂਪੇਨ ਕਰ ਰਿਹਾ ਸੀ ਵੀ ਤੂੰ ਦੱਸ ਕੀ ਹੈ। ਉਸਨੇ ਕਿਹਾ ਪਹਿਲਾਂ ਮੈਂ ਹਿੰਦੂ ਹਾਂ, ਫਿਰ ਮੈਂ ਨੈਸ਼ਨਲਿਸਟ ਹਾਂ। ਮੈਂ ਹਿੰਦੂ ਨੈਸ਼ਨਲਿਸਟ ਹਾਂ, ਮੈਂ ਇੰਡੀਅਨ ਨੈਸ਼ਨਲਿਸਟ ਨਹੀਂ। ਇਹ ਗੱਲ ਜਿਹੜੀ ਆ ਸਾਰੇ ਹਿੰਦੂਆਂ ਦੀ ਭਾਵਨਾਵਾਂ ਦੇ ਵਿੱਚ ਹੈ। ਮੋਦੀ ਦੀ ਕਮਾਂਡ ਹੇਠ, ਪ੍ਰਾਈਮ ਮਿਨਿਸਟਰਸ਼ਿਪ ਦੇ ਹੇਠ ਇੱਕ ਹਿੰਦੂ ਏਜੰਡਾ ਹਿੰਦੁਸਤਾਨ ਦੇ ਵਿੱਚ ਇੰਟਰੋਡਿਊਸ ਹੋ ਰਿਹਾ। ਪਿੱਛੇ ਪਾਰਲੀਮੈਂਟ ਦੇ ਵਿੱਚ ਵੀ ਇੱਕ ਜਿਹੜਾ ਸਾਦਾ ਕੋਈ ਹਿੰਦੂ ਇਹਨਾਂ ਦਾ, ਉਸ ਨੇ ਕਿਹਾ ਸੀ ਵੀ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ ਸਾਰੇ ਹਿੰਦੁਸਤਾਨ ਦੇ ਵਿੱਚ। ਮੁਸਲਮਾਨਾਂ ਨੂੰ ਸ਼ਰੀਅਤ ਦੇ ਤਹਿਤ ਜੋ ਉਹਨਾਂ ਦਾ ਸਪੈਸ਼ਲ ਕੋਡ ਹੈ ਉਹ ਖਤਮ ਕਰ ਦੇਣਾ ਚਾਹੀਦਾ। ਅਸੀਂ ਦੂਸਰੇ ਪਾਸੇ ਆਪਣਾ 25 ਧਾਰਾ ਖਤਮ ਕਰਨੀ ਚਾਹੁੰਦੇ ਹਾਂ। ਅਸੀਂ ਆਨੰਦ ਮੈਰਿਜ ਐਕਟ ਨੂੰ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਸਾਰੀਆਂ ਘੱਟ ਗਿਣਤੀਆਂ ਦੇ ਖਿਲਾਫ, ਔਰ ਇਸੇ ਤਰੀਕੇ ਨਾਲ ਫਿਰ ਇਹਨਾਂ ਨੇ ਇੱਕ ਐਕਟ ਸ਼ੁਰੂ ਕੀਤਾ ਸੀ। ਹੋਮ ਮਿਨਿਸਟਰ ਨੇ, ਰਾਜਨਾਥ ਸਿੰਘ ਨੇ ਕਿਹਾ ਸੀ ਵੀ ਸਾਰੀ ਜਿਹੜੀ ਹਿੰਦੁਸਤਾਨ ਦਾ ਕਮਿਊਨੀਕੇਸ਼ਨ ਹੈ ਗਵਰਨਮੈਂਟ ਦਾ ਉਹ ਹਿੰਦੀ 'ਚ ਹੋਣਾ ਚਾਹੀਦਾ। ਪਰ ਜਦੋਂ ਸਾਊਥ ਇੰਡੀਆ ਦੀਆਂ
ਜਿਹੜੀਆਂ ਪਾਰਟੀਆਂ ਉਹਨਾਂ ਨੇ ਉਸ ਨੂੰ ਮੁਖਾਲਫਤ ਕੀਤੀ ਤਾਂ ਉਸ ਤੋਂ ਬਾਅਦ ਉਸ ਨੂੰ ਉਹ ਵਾਪਸ ਲੈਣਾ ਪਿਆ। ਹੁਣੇ ਪਿੱਛੇ ਜੇ ਇਹਨਾਂ ਨੇ ਇੱਕ ਹੋਰ ਗੱਲ ਕੀਤੀ ਆ ਕਿ ਇੱਕ ਹਫਤਾ ਜਿਹੜਾ ਇਹ ਇੱਕ ਹਫਤਾ ਉਹ ਸੰਸਕ੍ਰਿਤ ਦੇ ਨਾਂ ਦੇ ਉੱਤੇ ਮਨਾਇਆ ਜਾਵੇ ਸਾਰੇ ਹਿੰਦੁਸਤਾਨ ਦੇ ਵਿੱਚ, ਔਰ ਐਸੇ ਤੌਰ ਤਰੀਕੇ ਲੱਭੇ ਜਾਣ ਕਿਸੇ ਤਰੀਕੇ ਨਾਲ ਸੰਸਕ੍ਰਿਤ ਜਿਹੜੀ ਜ਼ਬਾਨ ਆ ਉਸ ਨੂੰ ਰਿਵਾਈਵ ਕੀਤਾ ਜਾਵੇ ਔਰ ਉਸ ਨੂੰ ਇੰਟਰੋਡਿਊਸ ਕੀਤਾ ਜਾਵੇ ਐਟ ਆਲ ਲੈਵਲ। ਤਾਂ ਉਸ ਦੀ ਵੀ ਜੈਲਲਿਤਾ ਜਿਹੜੀ ਚੀਫ ਮਿਨਿਸਟਰ ਤਾਮਿਲਨਾਡੂ ਦੀ ਉਸਨੇ ਉਸ ਦੀ ਮੁਖਾਲਫਤ ਕੀਤੀ, ਲੇਕਿਨ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਘੱਟ ਗਿਣਤੀਆਂ ਨੂੰ ਰਿਪਰੈਜ਼ੈਂਟ ਕਰਦਾ ਆਪਣੇ ਆਪ ਨੂੰ, ਉਸਨੇ ਇਸ ਗੱਲ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ, ਉਹ ਚੁੱਪ ਕਰਿਆ ਬੈਠਾ ਜੀ। ਬਿਲਕੁਲ, ਕਿਉਂਕਿ ਉਹਨੂੰ ਸਿਰਫ ਇਹੀ ਆ ਕਿ ਕਿਸੇ ਨਾ ਕਿਸੇ ਢੰਗ ਨਾਲ ਮੈਂ ਆਪਣਾ ਪਰਿਵਾਰ ਦਾ ਕੋਈ ਨਾ ਕੋਈ ਸਵਾਰਥ ਇਹਨਾਂ ਤੋਂ ਬੀਜੇਪੀ ਸਰਕਾਰ ਤੋਂ ਕਰਵਾ ਲਵਾਂ, ਜਿਸ ਤਰ੍ਹਾਂ ਉਸਨੇ ਆਪਣੀ ਨੂੰਹ ਨੂੰ ਉੱਤੇ ਮਿਨਿਸਟਰ ਬਣਵਾਇਆ। ਹਾਂਜੀ, ਔਰ ਹੋਰ ਇਸ ਤੋਂ ਬਾਅਦ ਕੋਈ ਗੱਲ ਨਹੀਂ ਹੈ ਜੀ। ਤਾਂ ਸਾਰੀ ਦੀ ਸਾਰੀ ਗੱਲ ਉਹਦੇ ਸਵਾਰਥ ਦੇ ਆਲੇ ਦੁਆਲੇ ਘੁੰਮਦੀ ਹੈ ਜੀ। ਜੀ ਬਿਲਕੁਲ। ਤੇ ਵੀਰ ਜੀ ਇਸ ਦੇ ਨਾਲ ਹੀ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ। ਥੈਂਕ ਯੂ ਸੋ ਮਚ ਫॉर योर टाइम एंड वी आर ट्राइंग आवर बेस्ट टू ब्रिंग अवेयरनेस टू आवर सिख कम्युनिटी एंड आवर ब्रदर्स आउट देयर, ਤਾਂ ਹੀ ਤੁਹਾਡੇ ਵਰਗੇ ਸ਼ਖਸੀਅਤਾਂ ਨੂੰ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਣੇ ਤਾਂ ਕਿ somehow somewhere they should learn something new and from the media that TV 84, because the media from Punjab shows them a different pictures that they need to get out of that picture and see a real picture that we're trying to show you. And ਜਿਸ ਤਰ੍ਹਾਂ ਰੰਗ ਬਦਲਦੇ ਗਿਰਗਿਟ ਦੀ ਤਰ੍ਹਾਂ we have to get out of it। ਇਹਨਾਂ ਦੇ ਸੋਚ ਨਾਲ ਸਾਨੂੰ ਸੋਚ ਨਹੀਂ ਮਿਲਾਣੀ ਚਾਹੀਦੀ। we should not support them, we should have our own independent platform। that's what I was right। ਤਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋਜ਼ ਇੱਥੇ ਹੋ ਗਿਆ